हाँ ओके। तो सर्च करिए, शुरू करिए, जी एक मिनट, शुरू करिए। लास्ट सेगमेंट है। हाँ जी 8 मिनट का। ਉਹਨਾਂ ਨੂੰ ਕੋਈ ਵੀ ਸਵਾਲ ਨਹੀਂ ਹੈਗਾ हाँ ਕੋਈ जी ਵੀ। सवाल नहीं है। ਤੇ ਸਿੱਖ ਹਿਸਟਰੀ 'ਚ ਵੀ ਭਾਈ ਦਿੱਤ ਸਿੰਘ ਦਾ ਹੀ ਹੈ, ਬਾਕੀ ਵਰਲਡ ਹਿਸਟਰੀ ਬਰੀਫ ਹੈ। ਤੇ ਅੱਜ ਦਾ ਵਿਚਾਰ 5 ਮਿੰਟ ਲਏਗਾ ਭਾਈ ਗੁਰਦਾਸ ਜੀ। कहने पे 3 मिनट ਵਿੱਚ ਖਤਮ ਕਰ ਦੇਣਾ ਨਹੀਂ ਹਿਸਟਰੀ। ਨਹੀਂ ਉਹ ਵਿਚਾਰ ਮੈਂ ਛੋਟਾ ਰੱਖਾਂਗਾ, ਹਿਸਟਰੀ ਥੋੜਾ ਲੱਗੇਗਾ 5 ਮਿੰਟ। ਠੀਕ ਹੈ। ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਦੇਖੋ ਸਿੱਖ ਹਿਸਟਰੀ ਦੇ ਹਵਾਲੇ ਨਾਲ ਜਿਵੇਂ ਅਸੀਂ ਓਪਨਿੰਗ ਆਪਣੇ ਕਮੈਂਟ ਵਿੱਚ ਕਿਹਾ ਸੀ ਜੀ ਕਿ ਅੱਜ ਭਾਈ ਦਿੱਤ ਸਿੰਘ ਬੇਸ਼ੱਕ 6 ਸਤੰਬਰ ਹੈ ਕਿਉਂਕਿ ਇਸ ਵੀਕ ਦਾ ਲਾਸਟ ਪ੍ਰੋਗਰਾਮ ਹੈ 5 ਜੀ। ਸਤੰਬਰ ਦਾ, ਉਹਨਾਂ ਨੂੰ ਸਾਡੇ ਤੋਂ ਵਿਛੜਿਆਂ 113 ਸਾਲ ਹੋ ਚੁੱਕੇ ਨੇ। ਜੀ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਇਹ ਬਹੁਤ ਵੱਡੇ ਨਾਂ ਹੋਏ ਨੇ। 1849 'ਚ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਆਪਣੇ ਬ੍ਰਿਟਿਸ਼ ਸਾਮਰਾਜਵਾਦ ਦਾ ਹਿੱਸਾ ਬਣਾਇਆ। ਸਿੱਖਾਂ ਦੇ ਵਿੱਚ ਬਹੁਤ ਨਿਰਾਸ਼ਤਾ ਪਸਰੀ। ਇੱਕ ਪਾਸੇ ਮਿਸ਼ਨਰੀ ਈਸਾਈ ਆ ਗਏ, ਜੀ। ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਪਹਿਲਾਂ ਈਸਾਈ ਬਣਾ ਹੀ ਲਿਆ ਸੀ, ਬਾਅਦ 'ਚ ਕਪੂਰਥਲੇ ਦੇ ਰਾਜਾ ਨੂੰ ਵੀ ਬਣਾ ਲਿਆ। ਔਰ ਉਹਨਾਂ ਨੇ ਈਵਨ ਬਾਹਰ ਜਿੱਥੇ ਆ ਚੌਂਕ ਘੰਟਾ ਘਰ ਹੈ ਉੱਥੇ ਆਪਣਾ ਖੋਲ੍ਹ ਦਿੱਤਾ ਕੰਮ, ਸਕੂਲ ਖੋਲ੍ਹ ਦਿੱਤਾ। ਜੀ ਔਰ ਦੂਜੇ ਪਾਸੇ ਜਿਹੜਾ ਪਬਲਿਕ ਸਕੂਲ ਖੋਲ੍ਹੇ, ਅੰਮ੍ਰਿਤਸਰ ਦੇ 4 ਸਿੱਖ ਬੱਚੇ ਜਿਹੜੇ ਪੜ੍ਹਦੇ ਸੀ ਉਹਨਾਂ ਨੇ ਪਬਲਿਕਲੀ ਐਲਾਨ ਕੀਤਾ ਵੀ ਅਸੀਂ ਈਸਾਈ ਬਣਨੇ। ਉਧਰ ਆਰੀਆ ਸਮਾਜੀ ਜੰਮ ਪਿਆ, ਦਿਆਨੰਦ ਗੁਜਰਾਤ ਦੇ ਵਿੱਚ ਸਰਸਵਤੀ, ਜੀ ਉਹ ਪੰਜਾਬ ਆ ਧਮਕਿਆ। ਉਹਨੇ ਸਿੱਖਾਂ ਨੂੰ ਜਿਹੜਾ ਸਿੱਖੀ ਤੋਂ ਦੂਰ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਔਰ ਆਰੀਆ ਸਮਾਜੀ ਬਣਾਉਣਾ ਸ਼ੁਰੂ ਕਰ ਦਿੱਤਾ। ਤੀਸਰੇ ਸਨਾਤਨ ਧਰਮੀ। ਜੀ ਇੱਕ ਪਾਸੇ ਸਨਾਤਨ ਧਰਮ ਦਾ ਵੈਸੇ ਪ੍ਰਭਾਵ ਸੀ, ਸਿੱਖਾਂ 'ਚ ਐਸੇ ਸਨਾਤਨੀ ਸੋਢੀ ਬੇਦੀ ਬਾਬੇ ਆ ਗਏ ਜਿਨ੍ਹਾਂ ਨੇ ਜਨੇਊ ਵੀ ਪਾਏ ਹੋਏ ਸੀ, ਕਿਰਪਾਨ ਵੀ ਪਾਈ ਹੋਈ ਸੀ। ਜਨੇਊ ਕਹਿੰਦੇ ਸੀ ਸਾਡੇ ਸਨਾਤਨ ਧਰਮ ਦਾ ਹਿੱਸਾ ਹੈ। ਜੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਲਿਆ ਕੇ ਮੂਰਤੀਆਂ ਰੱਖਤੀਆਂ, ਮੂਰਤੀ ਪੂਜਾ, ਸਾਰੇ ਪੁਜਾਰੀ ਜਿੰਨੇ ਕੋ ਉਦਾਸੀ ਕੋ ਵੈਰਾਗੀ, ਇਹਨਾਂ ਨੇ ਜਿਹੜਾ ਸਾਰਾ ਉਹ ਸਨਾਤਨੀ ਹਿੰਦੂ ਧਰਮ ਫੈਲਾਉਣਾ ਸ਼ੁਰੂ ਕਰ ਦਿੱਤਾ। ਹੁਣ ਉਸ ਚੈਲੰਜ ਦੇ ਵਿੱਚ ਸਭ ਕੁਝ ਗਾਇਬ ਹੋਣਾ ਸ਼ੁਰੂ ਹੋ ਗਿਆ, ਕੋਈ ਦੇਵੀਆਂ ਵੱਲ ਚੜ੍ਹ ਗਿਆ। ਜੀ ਔਰ ਭਾਈ ਦਿੱਤ ਸਿੰਘ ਜਿਨ੍ਹਾਂ ਦੀ ਅਸੀਂ ਯਾਦ ਨੂੰ ਅੱਜ ਸੈਲੀਬ੍ਰੇਟ ਕਰ ਰਹੇ, ਉਹਨਾਂ ਦੀ ਇੱਕ ਲਿਖਤ ਹੈ। ਜਦੋਂ ਉਹਨਾਂ ਨੇ ਉਸ ਵੇਲੇ ਦੇ ਸਿੱਖਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਜੀ ਕਿ ਕੁਛ ਤਾਂ ਉਹ ਨੇ ਸਿੱਖ ਜਿਹੜੇ ਅੰਨ ਖਾ ਕੇ ਸੌਂਦੇ ਨੇ, ਕਿੰਨੇ ਕਿੰਨੇ ਸਿਰ ਅੰਨ ਖਾ ਗਏ, ਘਰਾੜੇ ਮਾਰੇ, ਡਕਾਰ ਮਾਰੇ, ਸੌਂ ਗਏ ਵੀ ਉਹ ਅੰਨ। ਕੁਛ ਧਨ ਦੇ, ਜੀ ਕੁਛ ਉਹ ਨੇ ਧਨ ਦੇ ਖੱਟੂ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਪੈਸਾ ਕਮਾਉਣ ਤੇ ਲੱਗੇ ਨੇ। ਕੁਛ ਪਹਾੜਾਂ ਵਾਲੀ ਰੰਨ ਦੇ, ਦੇਵੀ ਦੇ ਪੁਜਾਰੀ, ਕੋਈ ਵੈਸ਼ਨੂ ਨੂੰ ਚੜਿਆ, ਕੋਈ ਜਵਿੰਡਾ ਨੂੰ ਤੁਰਿਆ, ਕੋਈ ਕਾਲੀ ਕਲਕੱਤੇ ਵਾਲੀ ਨੂੰ ਮੰਨਦਾ ਵੀ ਉਹ ਪਹਾੜਾਂ ਵਾਲਾ। ਸਭ ਦੇਵੀਆਂ ਪਹਾੜਾਂ 'ਚ ਲੁਕੀਆਂ, ਥੱਲੇ ਨਹੀਂ ਆਉਂਦੀਆਂ, ਪਹਾੜਾਂ 'ਚ ਹੀ ਰਹਿੰਦੀਆਂ। ਜੀ ਕੁਛ ਢੋਲ ਢਮੱਕਾ ਸਰਵਰ ਦਾ, ਇਹ ਸਰਵਰ ਪੀਰ, 7 ਗੱਜਾ ਪੀਰ, 9 ਗੱਜਾ ਪੀਰ, ਕਬਰਾਂ ਦੀ ਪੂਜਾ। ਕੁਝ ਹਿੜਵਸ ਬਾਬੇ ਨਾਨਕ ਦੀ, ਵੀ ਇਹ ਬਾਕੀ ਤਾਂ ਸਾਰੇ ਉਹ ਲੈ ਗਏ, ਬਾਬੇ ਨਾਨਕ ਦੀ ਤਾਂ ਮਾੜੀ ਮੋਟੀ ਹਿੜਵਸ। ਜੀ ਹੁਣ ਉਹਨਾਂ ਹਾਲਾਤਾਂ 'ਚ ਜਿਵੇਂ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਮਿਲ ਕੇ ਸਿੰਘ ਸਭਾ ਲਹਿਰ ਖੜੀ ਕੀਤੀ, ਕਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਾ ਕੇ ਇੱਕ ਆਪਣੇ ਤਕਰੀਰ ਦੇ ਧਨੀ ਸਨ, ਲਿਖਤ ਦੇ ਧਨੀ ਸਨ, ਖਾਲਸਾ ਅਖਬਾਰ ਸ਼ੁਰੂ ਕੀਤਾ। ਜੀ ਔਰ ਫਿਰ ਉਹਨਾਂ ਨੇ ਲਗਭਗ 51 ਸਾਲ ਉਹਨਾਂ ਦੀ ਉਮਰ ਹੋਈ ਹੈ ਤੇ 52 ਕਿਤਾਬਾਂ ਉਹਨਾਂ ਨੇ ਲਿਖੀਆਂ, ਛੋਟੀਆਂ ਛੋਟੀਆਂ ਵੀ। ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਵਿਦਾਰਣ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ। ਤੇ ਫਿਰ ਉਹਨਾਂ ਨੇ ਈਵਨ ਆਰੀਆ ਸਮਾਜੀ ਦਿਆਨੰਦ ਨੂੰ ਸ਼ਾਲੀਮਾਰ ਬਾਗ ਲਾਹੌਰ ਚੈਲੰਜ ਕੀਤਾ, ਜਿਸ ਉਹਨਾਂ ਨੇ ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ ਪੁਸਤਕ ਵੀ ਲਿਖੀ। ਜੀ ਧਾਰਮਿਕ ਤੌਰ ਤੇ ਸਿੱਖਾਂ ਨੂੰ ਦੱਸਣ ਲਈ ਵੀ ਤੁਸੀਂ ਕਿਹਨਾਂ ਦੇ ਪੁੱਤਰ ਪੁੱਤਰੀਆਂ ਹੋ। ਉਹਨਾਂ ਨੇ ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਮਹਤਾਬ ਸਿੰਘ, ਭਾਈ ਤਾਰੂ ਸਿੰਘ, ਜੀ ਇਹਨਾਂ ਦੇ ਜੀਵਨ ਬਾਰੇ ਛੋਟੇ ਛੋਟੇ ਜਿਹੜੇ ਨੇ ਟੈਕਟ ਲਿਖੇ। ਔਰ ਫਿਰ ਉਹਨਾਂ ਨੇ ਰਿਅਲਾਈਜ਼ ਕਰਦੇ ਆ ਵੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਐਜੂਕੇਸ਼ਨ ਹੈ। ਖਾਲਸਾ ਸਕੂਲ, ਅੱਜ ਸਾਨੂੰ ਲੱਗਦਾ ਇੰਨੇ ਖਾਲਸਾ ਸਕੂਲ, ਖਾਲਸਾ ਕਾਲਜ ਦੇ ਉੱਤੋਂ ਆ ਗਏ। ਜੀ ਉਹਨਾਂ ਨੇ ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਦੀ ਗੱਲ ਪਹਿਲਾਂ ਖਾਲਸਾ ਸਕੂਲਾਂ ਤੋਂ ਸ਼ੁਰੂ ਹੋਈ।
1892-93 ਚ ਫਿਰ ਇਹਨਾਂ ਨੇ ਝੋਲੀ ਅੱਡ ਕੇ ਮਹਾਰਾਜਿਆਂ ਦੇ ਕੋਲ ਕੋ ਪਟਿਆਲੇ, ਫਰੀਦਕੋਟ ਵਾਲਾ, ਕਪੂਰਥਲੇ ਵਾਲਾ ਆਮ ਸਿੱਖਾਂ ਤੋਂ ਪੈਸੇ ਮੰਗ ਕੇ ਖਾਲਸਾ ਕਾਲਜ ਅੰਮ੍ਰਿਤਸਰ ਸ਼ੁਰੂ ਕੀਤਾ। 1892-93 ਚ ਪਹਿਲਾ ਕਾਲਜ ਸੀ ਜੀ। ਔਰ ਇਸ ਤਰੀਕੇ ਨਾਲ ਜਿਹੜੀ ਸਿੱਖੀ ਦੀ ਗੱਲ ਹੈ, ਕਿੱਥੇ ਤਾਂ 1871 ਤੱਕ ਦੀ ਸੈਂਸਸ 'ਚ ਪਹੁੰਚਦੇ ਆ ਅੰਗਰੇਜ਼ਾਂ ਦੇ ਕਾਮੈਂਟ ਸੀ ਵੀ ਜਿਸ ਤੇਜ਼ੀ ਨਾਲ ਸਿੱਖ ਖਤਮ ਹੋ ਰਹੇ ਨੇ ਅਗਲੇ 10 ਸਾਲ ਬਾਅਦ ਤੱਕ ਕੋਈ ਸਿੱਖ ਨਹੀਂ ਬਚੇਗਾ, ਤੇ ਕਿੱਥੇ 2 ਸੈਂਸਸ ਬਾਅਦ 20-25 ਸਾਲ ਬਾਅਦ ਸਿੱਖ ਲੱਖਾਂ ਦੇ ਵਿੱਚ ਆ ਗਏ। ਸੋ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਭਾਈ ਦਤ ਸਿੰਘ ਹੋਰਾਂ ਦੀ। ਉਹਨਾਂ ਦਾ ਸੰਬੰਧ ਇੱਕ ਗਰੀਬ ਪਰਿਵਾਰ ਨਾਲ ਸੀ। 21 ਅਪ੍ਰੈਲ 1850 ਨੂੰ ਪਿੰਡ ਕਲੌੜ ਨੂਰਪੁਰ, ਉਦੋਂ ਜਿਹੜਾ ਰਿਆਸਤ ਪਟਿਆਲਾ ਦਾ ਹਿੱਸਾ ਸੀ, ਹੁਣ ਜ਼ਿਲ੍ਹਾ ਫਤਿਹਗੜ੍ਹ ਦਾ ਜੀ, ਉਹਦੇ 'ਚ ਉਹਨਾਂ ਦਾ ਜਨਮ ਹੋਇਆ। ਦਲਿਤ ਜਿਨ੍ਹਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ ਅੱਜ, ਉਹਨੂੰ ਸਮਝਦੇ ਜੀ ਇਹ ਸਿੱਖ ਹੀ ਨਹੀਂ ਨੇ, ਬੜੇ ਮਾੜੇ ਸ਼ਬਦ ਵਰਤਦੇ ਜੀ। ਤੇ ਉਹਨਾਂ ਨੇ ਭਾਈ ਦਤ ਸਿੰਘ ਹੋਰਾਂ ਨੇ ਕਿਸ ਕਿਸਮ ਦੇ ਲੋਕਾਂ ਨੂੰ ਫੇਸ ਕੀਤਾ, ਇਹਦੇ ਬਾਵਜੂਦ ਉਹਨਾਂ ਦਾ ਸਿਦਕ, ਉਹਨਾਂ ਦਾ ਇੱਕ ਬੇਟਾ ਇੱਕ ਬੇਟੀ, ਉਹਨਾਂ ਦੇ ਜਿਉਂਦੇ ਜੀ ਚੜ੍ਹਾਈ ਕਰ ਗਏ ਦੋਨੋਂ। ਬੇਟਾ ਡਾਕਟਰ ਸੀ ਜੀ। ਕਿਵੇਂ ਉਸ ਪਰਿਵਾਰਕ ਚੈਲੰਜ ਦੇ ਬਾਵਜੂਦ ਸਿੱਖੀ ਨੂੰ ਉਹਨਾਂ ਨੇ ਕੇਸਾਂ ਸਵਾਸਾਂ ਨਾਲ ਨਿਭਾਇਆ, ਇਹ ਮੈਂ ਸਮਝਦਾ ਵੀ ਰਿਮਾਰਕੇਬਲ ਜਿਹੜੀ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ ਜੀ। ਔਰ ਅਸੀਂ, ਮੇਰੇ ਲਈ ਹਮੇਸ਼ਾ ਹੀ ਭਾਈ ਦਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਇੱਕ ਰੋਲ ਮਾਡਲ ਰਹੇ ਨੇ। ਅਸੀਂ ਵੀ ਉਸ ਰਸਤੇ ਨੂੰ ਚੁਣਿਆ ਜਿਹਦਾ 'ਚ ਸਾਨੂੰ ਪਤਾ ਹੈ ਵੀ ਇਨ ਦਾ ਐਂਡ ਇਹ ਜਿਹੜਾ ਜੇ ਭਾਈ ਦਤ ਸਿੰਘ ਹੋਰਾਂ ਬਾਰੇ ਵੀ ਇਹ ਸੀ ਕਿ ਜਦੋਂ ਉਹ ਬੋਲਣ ਲਈ ਆਉਂਦੇ ਸੀ ਸਟੇਜ ਤੇ ਬਹੁਤ ਵਾਰੀ ਇਹ ਪੁਜਾਰੀ ਜਿਹੜੇ ਸਨਾਤਨੀ ਥਾਟ ਵਾਲੇ ਸੀ, ਇਹ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਸੀ ਲਿਆ ਕੇ ਰੱਖਦੇ। ਉਹਨਾਂ ਦੀ ਜਾਤ ਲਈ ਮਾੜਾ ਸ਼ਬਦ ਵਰਤ ਕੇ ਕਹਿੰਦੇ ਸੀ ਕਿ ਫਲਾਂ ਬੈਠਾ ਕਿਤੇ ਭਿੱਟ ਨਾ ਜਾਏ ਜੀ। ਸੋ ਉਹਨਾਂ ਨੇ ਜੇ ਉਹਨਾਂ ਹਾਲਾਤਾਂ ਦੇ ਵਿੱਚ ਸਿੱਖੀ ਦਾ ਝੰਡਾ ਬੁਲੰਦ ਰੱਖਿਆ ਤੇ ਘਟੀਆ ਕਿਸਮ ਦੇ ਕ੍ਰਿਟਿਸਿਜ਼ਮ, ਬਿਆਨਬਾਜ਼ੀਆਂ ਔਰ ਹੋਰ ਇਹਦਾ ਇੱਕ ਹਿੱਸਾ ਹੀ ਹੁੰਦਾ ਹੈ ਇਸ ਦਾ। ਸੋ ਅਸੀਂ ਇਸ ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾ ਲਹਿਰ ਦੇ ਬਾਨੀ ਔਰ ਇਸ ਮਹਾਨ ਪ੍ਰਚਾਰਕ, ਮਹਾਨ ਸਪੀਕਰ, ਮਹਾਨ ਰਾਈਟਰ ਔਰ ਮਹਾਨ ਉਹ ਹੰਬਲ ਸਿੱਖ ਜਿਨ੍ਹਾਂ ਨੇ ਉਹ ਸਾਰੀ ਜਿਹੜੀ ਗਲਾਨੀ ਸੀ ਕੌਮ ਦੇ ਵਿੱਚ ਆਈ ਹੋਈ, ਉਸ ਚੋਂ ਉਭਾਰ ਕੇ ਅੱਜ ਅਸੀਂ 21ਵੀਂ ਸਦੀ 'ਚ ਕੌਮ ਪ੍ਰਵੇਸ਼ ਕਰ ਰਹੀ ਹੈ। ਔਰ ਅਸੀਂ ਹਮੇਸ਼ਾ ਸਿੰਘ ਸਭਾ ਲਹਿਰ ਦੇ ਇਹਨਾਂ ਫਕੀਰਾਂ ਦੇ ਦੇਣਦਾਰ ਹੈ ਜਿਨ੍ਹਾਂ ਨੇ ਕਿ ਸਿੱਖੀ ਦੀ ਬਹੁਤ ਵੱਡੀ ਸੇਵਾ ਕੀਤੀ। ਜੀ ਡਾਕਟਰ ਸਾਹਿਬ, ਵਰਲਡ ਹਿਸਟਰੀ ਦੇ ਹਵਾਲੇ ਨਾਲ ਅਸੀਂ 1698 ਚ ਰਸ਼ੀਆ ਨੇ ਦਾ ਇੱਕ ਪੀਟਰ ਦਾ ਗ੍ਰੇਟ ਸੀ, ਉਹਨੇ ਦਾੜੀ ਰੱਖਣ ਦੇ ਉੱਤੇ ਹੀ ਟੈਕਸ ਲਾ ਦਿੱਤਾ। ਪਰ ਮੈਂ ਦੇਖ ਰਿਹਾ ਸੀ ਵੀ ਇਹ ਉਹ ਟੈਕਸ ਲਾ ਰਿਹਾ ਸੀ 1699 ਚ ਖਾਲਸਾ ਪੰਥ ਸੱਜ ਰਿਹਾ ਸੀ ਕਿ ਸਾਡੀ ਟੱਕਰ ਹੀ ਹਮੇਸ਼ਾ ਐਸਟੈਬਲਿਸ਼ਮੈਂਟ ਨਾਲ ਹੋਣੀ ਹੈ, ਇਸ ਕਿਸਮ ਦੀ ਸੋਚ ਵਾਲਿਆਂ ਨਾਲ। ਜੀ 1836 ਦੇ ਵਿੱਚ ਸੈਮ ਹਿਊਸਟਨ ਜਿਹੜਾ ਉਹ ਪ੍ਰੈਜ਼ੀਡੈਂਟ ਬਣਿਆ ਰਿਪਬਲਿਕ ਆਫ ਟੈਕਸਸ ਦਾ। ਟੈਕਸਸ ਜਿਹੜਾ ਮੈਕਸੀਕੋ ਦਾ ਹਿੱਸਾ ਸੀ, ਇਹ ਜਰਨੈਲ ਸੀ। ਅੱਜ ਵੀ ਜਿਹੜੀ ਹਿਊਸਟਨ ਸਿਟੀ ਹੈ ਟੈਕਸਸ ਦੀ, ਇਹਦੇ ਨਾਂ ਤੇ ਹੀ ਹੈ। 1910 ਦੇ ਵਿੱਚ ਫਰਾਂਸ ਦੀ ਇੱਕ ਸਾਇੰਟਿਸਟ ਮੈਰੀ ਕਿਊਰੀ ਹੋਈ ਹੈ, ਉਹਨੇ ਇੱਕ ਐਗਜ਼ੀਬਿਸ਼ਨ ਸਾਇੰਟੀਫਿਕ ਦੇ ਵਿੱਚ ਰੇਡੀਅਮ ਨੂੰ, ਜਿਹੜੀ ਕਿ ਕੱਚੀ ਧਾਤੂ ਹੈ, ਉਹਨੇ ਸਾਬਤ ਕੀਤਾ ਵੀ ਇਹਨੂੰ ਕਿਵੇਂ ਪੱਕੀ ਧਾਤੂ ਦੇ ਵਿੱਚ ਬਦਲਿਆ ਜਾ ਸਕਦਾ। 1958 ਦੇ ਵਿੱਚ ਪਹਿਲੀ ਕਲਰ ਵੀਡੀਓ ਰਿਕਾਰਡਿੰਗ ਮੈਗਨੈਟਿਕ ਟੇਪ ਦੇ ਉੱਤੇ ਹੋਈ ਔਰ ਕਲਰ ਟੀਵੀ ਦੀ ਸ਼ੁਰੂਆਤ ਹੋਈ। 1958 ਚ ਮਾਰਟਨ ਲੂਥਰ ਕਿੰਗ ਨੂੰ ਅਵਾਰਾਗਰਦੀ ਦੇ ਦੋਸ਼ ਫੜ ਕੇ $14 ਜੁਰਮਾਨਾ ਕੀਤਾ ਗਿਆ। ਇਹ ਹਿਊਮਿਲੇਸ਼ਨ ਸੀ ਕਿਉਂਕਿ ਬਹੁਤ ਵੱਡਾ ਲੀਡਰ ਸੀ ਕਾਲਿਆਂ ਦਾ। ਜੀ 1972 ਚ ਜਿਹੜੇ ਫਲਸਤੀਨੀ ਗੁਰਿਲੇ ਨੇ, ਉਹਨਾਂ ਨੇ ਮਿਊਨਿਖ ਵਿਲੇਜ ਦੇ ਵਿੱਚ, ਜਿੱਥੇ ਕਿ ਓਲੰਪਿਕ ਚੱਲ ਰਹੀ ਸੀ, ਇਜ਼ਰਾਈਲੀ ਕੈਂਪ ਤੇ ਹਮਲਾ ਕਰਕੇ 11 ਉਹਨਾਂ ਦੇ ਐਥਲੀਟ ਮਾਰ ਦਿੱਤੇ। ਜਿਹੜੇ 5 ਨੇ ਹਮਲਾ ਕੀਤਾ ਹੈ, ਜਰਮਨ ਦੀ ਪੁਲਿਸ ਨੇ ਉਹਨਾਂ ਨੂੰ ਵੀ ਮਾਰ ਦਿੱਤੇ। ਜੀ 1980 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਆਟੋ ਟਨਲ ਸੇਂਟ ਗੌਟਹਾਰਡ ਸਵਿਸ ਐਲਪਸ ਦੇ ਵਿੱਚ ਖੁੱਲੀ। ਇਹ 17 ਕਿਲੋਮੀਟਰ ਲੰਬੀ ਹੈ। 1991 ਦੇ ਵਿੱਚ ਨੈਲਸਨ ਮੰਡੇਲਾ ਜਿਹੜੇ ਨੇ ਅਫਰੀਕਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ। ਔਰ 1997 ਦੇ ਵਿੱਚ ਮਦਰ ਟੈਰੇਸਾ ਅੱਜ ਦੇ ਦਿਨ 87 ਸਾਲ ਦੀ ਉਮਰ ਦੇ ਵਿੱਚ ਚੜ੍ਹਾਈ ਕੀਤੀ। ਉਹਨਾਂ ਨੇ ਨੋਬਲ ਪ੍ਰਾਈਜ਼ ਵੀ ਉਹਨਾਂ ਨੂੰ ਮਿਲਿਆ। ਭਾਰਤ ਦੇ ਵਿੱਚ ਉਹਨਾਂ ਨੇ ਇਹਨੂੰ, ਮਦਰ ਟੈਰੇਸਾ ਨੂੰ ਸੇਂਟ ਆਫ ਦਾ ਗਟਰਸ ਕਹਿੰਦੇ ਨੇ ਕਿ ਵੀ ਉਹਨਾਂ ਨੇ ਬਹੁਤ ਸੇਵਾ ਕੀਤੀ ਆਮ ਲਾਵਾਰਸ ਬੱਚੀਆਂ ਦੀ। ਭਾਵੇਂ ਇਹ ਯੂਗੋਸਲਾਵੀਆ ਦੀ ਬੀਬੀ ਨਰਸ ਜਿਹੜੀ ਹੈ ਪੱਕੀ ਈਸਾਈ ਸੀ, ਇਹਨੂੰ ਹੁਣ ਸੇਂਟਹੁੱਡ ਦਾ ਦਰਜਾ ਵੀ ਦਿੱਤਾ ਹੈ। ਧਰਮ ਪਰਿਵਰਤਨ ਵੀ ਕਰਦੇ ਨੇ ਇਹ ਸਾਰੇ, ਲੇਕਿਨ ਮਨੁੱਖਤਾ ਦੀ ਸੇਵਾ ਵੀ ਕੀਤੀ। ਜੀ ਡਾਕਟਰ ਸਾਹਿਬ, ਟਾਈਮ ਤੇ ਹੋ ਗਿਆ, ਇਜਾਜ਼ਤ ਲੈ ਲਈਏ ਵਿਊਅਰਸ ਕੋਲ। ਕੁਛ ਨਾ ਕੁਛ ਕਹਿਣ ਤਾਂ ਦਿਓ। ਚਲੋ ਜੀ, ਠੀਕ ਹੈ। ਅੱਜ ਦਾ ਵਿਚਾਰ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 59 ਅਸੀਂ ਅੱਜ ਦੇ ਲਈ ਚੁਣਿਆ। ਜੀ
उलट पवन मन मीन की चपल गत, सुखमना संगम कै ब्रह्म स्थान है। सागर सलिल गए गगन कटा कमंड, उन मन मगन लगन गुर ज्ञान है। ज्योत में ज्योति स्वरूप दामनी चमत्कार, गर्जत अनहद शब्द निशान है। निझर अपार तार बरखा अमृत जल, सेवक सकल फल सर्ब निदान है। जी ਸੋ ਇਸ ਦਾ ਮੁੱਖ ਤੱਤ ਸਾਰ ਇਹ ਹੈ ਕਿ ਜਿਹੜੇ ਗੁਰੂ ਦੇ ਵਿੱਚ ਪ੍ਰੀਤ ਪਾ ਲੈਂਦੇ ਨੇ, ਗੁਰਮੁਖ ਬਣ ਜਾਂਦੇ ਨੇ, ਉਹ ਮਨ ਦਾ ਜਿਹੜਾ ਉਲਟਾ ਵੇਗ ਹੈ ਉਸ 'ਤੇ ਕਾਬੂ ਕਰਦੇ ਨੇ। ਜਿਹੜਾ ਮਨ ਮੀਨ ਦੀ ਤਰ੍ਹਾਂ, ਮੱਛੀ ਦੀ ਤਰ੍ਹਾਂ ਭਟਕਦਾ ਹੈ, ਉਸ ਨੂੰ ਵੀ ਉਹ ਆਪਣੇ ਅਧਿਕਾਰ 'ਚ ਲੈ ਲੈਂਦੇ ਨੇ ਜੀ। ਔਰ ਜਿਵੇਂ ਜੋਗੀਆਂ ਦਾ ਇੱਕ ਮਿੱਥ ਸੀ ਕਿ ਈੜਾ, ਪਿੰਗਲਾ, ਸੁਖਮਣੀ, ਸੁਖਮਨਾ ਇਹ ਇਕੱਠੀਆਂ ਹੁੰਦੀਆਂ ਮੱਥੇ ਦੇ ਵਿੱਚ, ਤ੍ਰਿਕੁਟੀ ਦੇ ਵਿੱਚ। ਤੇ ਗੁਰੂ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਇਹ ਜਦੋਂ ਗੁਰਮੁਖ ਨਿਰੰਕਾਰ ਦੇ ਨਾਲ ਲਿਵ ਲਾ ਲੈਂਦਾ ਤੇ ਇਹ ਈੜਾ, ਪਿੰਗਲਾ, ਸੁਖਮਨਾ ਦਾ ਆਟੋਮੈਟਿਕਲੀ ਸੰਗਮ ਜਿਹੜਾ ਹੈ ਉਹਨਾਂ ਦੇ ਧੁਰ ਅੰਦਰ 'ਚ ਹੋ ਜਾਂਦਾ। ਔਰ ਜਿਸ ਤਰ੍ਹਾਂ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ 'ਚ ਓਤ-ਪ੍ਰੋਤ ਹੁੰਦਾ, ਗਗਨ ਦੇ ਵਿੱਚ ਘਟਾਵਾਂ ਇੱਕ ਦੂਜੇ 'ਚ ਸਮਾਈਆਂ ਹੁੰਦੀਆਂ, ਇਸੇ ਤਰ੍ਹਾਂ ਉਨ ਮਨ ਮਗਨ ਲਗਨ ਗੁਰ ਗਿਆਨ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਾ ਸਿੱਖ ਗੁਰਮੁਖ ਨਿਰੰਕਾਰ ਦੇ ਵਿੱਚ ਪ੍ਰੀਤ ਲਾ ਲੈਂਦਾ ਤੇ ਫਿਰ ਉਹ ਉਸ ਸਾਰੇ ਬ੍ਰਹਿਮੰਡ ਦਾ ਹੀ ਹਿੱਸਾ ਬਣ ਜਾਂਦਾ ਹੈ, ਜਿਵੇਂ ਨਦੀ ਸਮੁੰਦਰ ਦਾ ਹਿੱਸਾ ਬਣ ਜਾਂਦੀ ਹੈ ਜੀ। ਜੋਤ ਮੈਂ ਜੋਤੀ ਸਰੂਪ ਦਾਮਨੀ ਚਮਤਕਾਰ, ਜਦੋਂ ਜੋਤ ਜੋਤ ਦੇ ਵਿੱਚ ਰਲਦੀ ਹੈ ਤੇ ਫਿਰ ਜਿਹੜਾ ਚਮਤਕਾਰੀ ਪ੍ਰਭਾਵ ਰੂਹ ਦੇ ਅੰਦਰ ਵਾਪਰਦਾ ਹੈ। ਗਰਜਤ ਅਨਹਦ ਸ਼ਬਦ ਨਿਸ਼ਾਨ ਹੈ। ਅਨਹਦ ਹੁੰਦਾ ਬਿਨਾਂ ਆਹਟ ਤੋਂ, ਜਿਹੜਾ ਬਿਨਾਂ ਸਟ੍ਰਾਈਕ ਕੀਤਿਆਂ ਸ਼ਬਦ ਚੱਲਦਾ ਹੈ। ਫਿਰ ਉਹਨਾਂ ਦੇ ਛਤੇ ਪੈਰ ਇੱਕ ਆਨੰਦ, ਇੱਕ ਸਹਿਜ ਉਹਨਾਂ ਦੇ ਅੰਦਰ ਹੁੰਦਾ। ਔਰ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਕਿ ਨਿਝਰ ਅਪਾਰ ਧਾਰ ਬਰਖਾ ਅੰਮ੍ਰਿਤ ਜਲ, ਉਹਨਾਂ ਦੇ ਅੰਦਰ ਇੱਕ ਸਹਿਜ ਹੁੰਦਾ, ਉਹਨਾਂ ਦੇ ਅੰਦਰ ਇੱਕ ਆਨੰਦ ਹੁੰਦਾ। ਉਹ ਇਵੇਂ ਹੁੰਦਾ ਜਿਵੇਂ ਨਿਰੰਤਰ ਅੰਮ੍ਰਿਤ ਦੀ ਧਾਰਾ ਉਹਨਾਂ ਦੇ ਅੰਦਰੋਂ ਅਚਰ ਬਿਨਾਂ ਰੋਕ ਤੋਂ ਉਹ ਅੰਮ੍ਰਿਤ ਦਾ ਜਲ, ਆਨੰਦ ਦਾ ਜਿਹੜਾ ਫੁਹਾਰਾ ਹੈ ਉਹ ਉਹਨਾਂ ਦੇ ਅੰਦਰ ਹਮੇਸ਼ਾ ਫੁੱਟਦਾ ਰਹਿੰਦਾ। ਸੇਵਕ ਸਕਲ ਫਲ ਸਰਬ ਨਿਦਾਨ ਹੈ। ਔਰ ਉਹਨਾਂ ਦੇ ਸਾਹਮਣੇ ਫਿਰ ਸਾਰੇ ਹੀ ਜਿਹੜੇ ਟ੍ਰੇਜਰ ਨੇ, ਸਾਰੇ ਖਜ਼ਾਨੇ ਦੁਨੀਆ ਦੇ, ਸਾਰੇ ਸੁੱਖ ਦੁਨੀਆ ਦੇ, ਉਹ ਉਸ ਆਨੰਦ ਦੇ ਵਿੱਚੋਂ ਹੀ ਹਾਸਲ ਕਰਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।